Viewers, welcome back in a program. जी डॉक्टर साहब अगले इशू तो पहला असी अपने दर्शकों नूं दस दईए व्यूअर्स जे तुसीं TV 84 नाल जां प्रोग्राम सचो सच नाल फेसबुक राਹੀਂ जुड़े तो इस वध वध लाइक करो तो शेयर करो और नाल ही यूट्यूब ते सबसक्राइब भी करो। ये भी दस दईए जो साडे प्रोग्राम का समा सीमा है वह 8:45 तो लैके 9 बजे तक है। सो कीप वॉचिंग TV 84। जी डॉक्टर साहब पहले आप सैगमेंट गल की कि मनुखी हक जो दिवस जो मनाया जा रहा है सारे संसार भर में उस ते अपने विचार दिते ने। आई होप साडे दर्शकों को पसंद आए होणगे। हुण असीं चाहांगे कि तुसीं जो अगला अज दा अहम इशू है उस उपर अपने विचार दे दो। जी डॉक्टर साहब देखो, सब तो पहला तो असीं ये खुशी की खबर अपने दर्शकों के नाल सांझी कर रहे हैं कि अज तो ही अज 10 दसंबर नूं ਜਿਹੜਾ ਅਸੀਂ ਪੂਰਾ ਅੱਧੇ ਘੰਟੇ ਦੇ ਲਗਭਗ ਨਿਊਜ਼ ਬੁਲੇਟਿਨ ਜਿਹੜਾ ਪੰਜਾਬ ਚੋਂ ਕਾਫੀ ਸਾਡੇ ਕੰਪੀਟੈਂਟ ਜਿਹੜੇ ਟੀਮ ਮੈਂਬਰ ਨੇ ਉਹਨਾਂ ਨੇ ਇਸ ਦੇ ਉੱਤੇ ਕਈ ਮਹੀਨਿਆਂ ਤੋਂ ਕੰਮ ਹੋ ਰਿਹਾ ਸੀ ਜੀ। ਹੁਣ ਉਹ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਹੋ ਕੇ ਸਾਡਾ ਪਹਿਲਾ ਨਿਊਜ਼ ਬੁਲੇਟਿਨ ਸਾਨੂੰ ਜਿਹੜਾ ਮਿਲ ਗਿਆ। ਵੈਰੀ ਨਾਈਸ। ਔਰ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਤੋਂ 9:30 ਤੱਕ ਅੱਧਾ ਘੰਟਾ ਇਹ ਨਿਊਜ਼ ਜਿਹੜੇ ਸਾਡੇ ਦਰਸ਼ਕ ਦੇਖ ਸਕਣਗੇ ਜੀ। ਔਰ 9:30 ਤੋਂ 10 ਸਾਡਾ ਜਿਹੜਾ ਯੂਜੂਅਲ ਇੰਟਰਵਿਊਜ਼ ਦਾ ਟਾਈਮ ਹੁੰਦਾ ਉਹ ਹੋਏਗਾ ਕਿਉਂਕਿ ਬਿਗਨਿੰਗ ਹੈ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਦੇ ਨਾਲ ਹੋਰ ਵੀ ਜਿਹੜਾ ਸਾਰੇ ਯੂਰਪ ਚੋਂ ਜਾਂ ਆਸਟ੍ਰੇਲੀਆ ਔਰ ਸਾਊਥ ਏਸ਼ੀਆ ਬਾਕੀ ਕੰਟਰੀਜ਼ ਵੀ ਅਸੀਂ ਆਪਣੇ ਬਿਊਰੋ ਸਥਾਪਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਤਾਂ ਕਿ हर पासों ईवन विद इन अमेरिका कैनेडा भी थां थां जिहड़े साडे चैप्टर्स होणगे वो इस पासे वल जिहड़ा वो कंट्रीब्यूट करनगे न्यूज़ दे लई। हाल दी घड़ी जो उत्थों दा अवेलेबल बेस्ट है उस दे उत्ते ही असीं जिहड़ा ये कहांगे कि भी साडे दर्शक उस दे नाल जुड़न भी और इस दे लई सुझाव भी देण और ज़ाहिर है कि असीं एक्सपैंड जे करना है तो फिर साडी मदद भी करो बिल्कुल। और यही गल मैं वर्ल्ड सिख पार्लीमेंट के फॉर्मेट ते भी कही सी कि बहुत बार असीं अल जजीरा जां CNN जां दूसरियां दी गल करते हैं कोट करते हैं लेकिन अल्टीमेटली उन्हां दे पिछे किन्नियां पावरफुल लॉबीज़ किन्नियां पावरफुल फाइनैंशियल बैकअप है जिसने उन्होंने खड़ा किया भी असी तो फकीरां वांग संगतां नूं अपना किला समझ के ते गुरु दी ओट आसरा तक के तुर पे 6 साल च असी अज वाहिगुरू दी बख्शिश दे नाल और अपने दर्शकों और अपने सपोर्टर्स हमायती साडे हमदर्द उन्हां दी मेहरबानियां दा सदका असी अज पैरां ते खलोते हैं और असी इस नूं एक सिर्फ जे तां इनफॉर्मेशन देण तक ही महदूद हो फिर तां सोशल मीडिया हुंदा हर एक ने फोन करके मैं लाइव है शेयर करो लाइक करो फलाना करो इन्ना हुंदा पर असी नेशन बनाउण तुरे होए हैं। नेशनस बनाउण दे लई तुहाडीआं जथेबंदियां दे एड्रैस हुंदे ने बिल्कुल वो तुसी होटल्स होण ओ तुहाडे प्रेस क्लब होण तुहाडे इंटरनेशनल ਥਾਵਾਂ ਹੋਣ ਜਿੱਥੇ ਤੁਸੀਂ ਬੈਠ ਕੇ ਵਿਚਾਰਾਂ ਕਰਦੇ ਹੋ ਤੁਹਾਡਾ ਆਫੀਸ਼ੀਅਲ ਮੀਡੀਆ ਹੁੰਦਾ ਜਿੱਥੋਂ ਤੁਹਾਡੀਆਂ ਆਥੈਂਟਿਕ ਸਟੇਟਮੈਂਟਸ ਜਾਂਦੀਆਂ ਨੇ ਤੁਹਾਡੇ ਆਪਣੇ ਚੈਨਲ ਹੁੰਦੇ ਨੇ ਜਿਨ੍ਹਾਂ ਰਾਹੀਂ ਤੁਸੀਂ ਆਪਣੀ ਇਨਫੋਰਮੇਸ਼ਨ ਡਿਸੈਮੀਨੇਟ ਕਰਦੇ ਹੋ। ਔਰ ਜਿਵੇਂ ਵੀਰ ਅਮਰਵੀਰ ਸਿੰਘ ਨੇ ਉੱਥੇ ਕਿਹਾ ਸੀ ਕਿ ਵੀ ਗਲੋਬਲ ਟਾਈਮਸ ਬੀਜਿੰਗ 'ਚ ਛਪਦਾ ਭਾਵੇਂ ਕੋਈ ਉਹਨਾਂ ਨੇ ਸਰਕਾਰ ਨੇ ਕਿਹਾ ਨਹੀਂ ਹੋਇਆ ਵੀ ਸਾਡਾ ਅਖਬਾਰ ਹੈ ਪਰ ਜੋ ਗਲੋਬਲ ਟਾਈਮਸ ਛਪਦਾ ਉਹ ਹੁੰਦਾ ਕਿ ਜਿਹੜੀ ਕਮਿਊਨਿਸਟ ਪਾਰਟੀ ਹੈ ਚਾਈਨਾ ਦੀ ਰੂਲਿੰਗ ਉਹਦੀ ਪਾਲਿਸੀ ਹੈ ਜਾਂ ਚਾਈਨੀਜ਼ ਹਕੂਮਤ ਜਿਹੜੀ ਹੈ ਉਹਦੀ ਪਾਲਿਸੀ ਹੈ। ਇਸੇ ਤਰ੍ਹਾਂ ਜੇ ਸ਼ਿਵ ਸੈਨਾ ਦਾ ਦੇਖਣਾ ਹੋਏ ਉਹਨਾਂ ਦਾ ਆਫੀਸ਼ੀਅਲ ਸਾਹਮਣੇ ਉਹਦੇ ਜਦੋਂ ਕੋਈ ਐਡੀਟੋਰੀਅਲ ਲਿਖਿਆ ਜਾਂਦਾ ਉਹਨੂੰ ਲਿਖਦਾ ਕੌਣ ਹੈ ਕਿੱਥੋਂ ਇਹ ਪਰ ਇਹ ਹੁੰਦਾ ਵੀ ਸ਼ਿਵ ਸੈਨਾ ਦੀ ਇਹ ਪਾਲਿਸੀ ਹੈ। ਇਸੇ ਤਰ੍ਹਾਂ ਭਾਰਤੀ ਜਨਸੰਘ ਜਦੋਂ BJP ਵੀ ਸੀ RSS ਨੇ ਭਾਰਤੀ ਜਨਸੰਘ ਸੀ ਉਦੋਂ ਤੋਂ ਉਹਨਾਂ ਦਾ ਜਿਹੜਾ ਆਫੀਸ਼ੀਅਲ ਮਾਊਥ ਪੀਸ ਆਫ ਪੰਚ ਜਨੇ ਔਰ ਅੱਜ ਸਾਨੂੰ TV ਚੈਨਲਸ ਪਤਾ ਹੈ ਹੁਣ ਜੇ PTC ਜਿਹਨੇ ਦਰਬਾਰ ਸਾਹਿਬ ਦੇ ਕੀਰਤਨ ਦੇ ਉੱਤੇ ਵੀ ਕੰਟਰੋਲ ਕੀਤਾ ਹੋਇਆ ਹੈ ਔਰ ਲੱਖਾਂ ਕਰੋੜਾਂ ਰੁਪਈਆ ਪੰਜਾਬ ਸਰਕਾਰ ਦਾ ਵੀ ਲੁੱਟਿਆ ਸ਼੍ਰੋਮਣੀ ਕਮੇਟੀ ਦਾ ਵੀ ਲੁੱਟਿਆ ਉਹ ਬਾਦਲਾਂ ਦਾ ਚੈਨਲ ਹੈ ਹਰ ਇੱਕ ਨੂੰ ਪਤਾ ਹੈ ਬਾਦਲਾਂ ਦਾ। ਸੋ ਅਸੀਂ ਸਮਝਦੇ ਹਾਂ ਵੀ ਘੱਟੋ ਘੱਟ ਸਾਨੂੰ ਜੇ ਅਸੀਂ TV 84 ਦਾ ਨਾਂ ਰੱਖ ਕੇ ਤੁਰੇ ਸੀ ਤੇ ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹ ਖਾਲਿਸਤਾਨ ਦਾ ਚੈਨਲ ਹੈ ਔਰ ਅਸੀਂ ਇਸ ਗੱਲ ਦੇ ਉੱਤੇ ਫਖਰ ਕਰਦੇ ਹਾਂ ਵੀ ਇਹਨਾਂ 6 ਸਾਲਾਂ 'ਚ ਅਸੀਂ ਆਰਥਿਕ ਤੰਗਦਸਤੀਆਂ ਨਾਲ ਜੂਝ ਰਹੇ ਹਾਂ। ਕਿਸੇ ਮੰਤਰੀ ਜੰਤਰੀ ਤੰਤਰੀਅਤ ਨੂੰ ਵਿੱਚ ਬਿਠਾ ਕੇ ਲਿਆ ਕੇ ਅਸੀਂ ਸਿੱਖੀ ਜਿਹੜੀਆਂ ਵੈਲਿਊਜ਼ ਔਰ ਸਿੱਖੀ ਪ੍ਰਿੰਸੀਪਲਸ ਦਾ ਕਾਣ ਨਹੀਂ ਕਰਵਾਇਆ। ਖਾਲਿਸਤਾਨ ਦੇ ਮੁੱਦੇ ਤੋਂ ਅਸੀਂ ਨਹੀਂ ਹਿੱਲੇ। ਯੂਰਪ ਦੇ ਚੈਨਲਾਂ ਦੀ ਗੱਲ ਹੁੰਦੀ ਹੈ
ਔਰ ਮੈਂ ਕਿਹਾ ਜੀ ਉਹਨਾਂ ਨੂੰ ਕਹੋ 1 ਘੰਟਾ ਸਾਡਾ ਪ੍ਰੋਗਰਾਮ ਦੇ ਦਿਆ ਕਰਨ, ਅਸੀਂ ਬੰਦ ਕਰ ਦਿਆਂਗੇ। ਉਹ ਤਾਂ ਖਾਲਿਸਤਾਨ ਦੀ ਗੱਲ ਕਰਨ ਦੀ ਥਾਂ ਤੇ ਉਹ ਤਾਂ ਉਹਨਾਂ ਕੰਟਰੋਵਰਸ਼ੀਅਲ ਇਸ਼ੂਜ਼ ਨੂੰ ਲਿਆ ਕੇ ਵਿਚਾਲੇ ਖੜਾ ਕਰ ਦਿੰਦੇ ਨੇ, ਜਿਹਦੇ 'ਚ ਤੁਸੀਂ ਵੰਡੇ ਹੁੰਦੇ ਹੋ। ਇਹੀ ਹਾਲ ਇੱਥੋਂ ਦੇ ਦੂਸਰੇ ਪੰਜਾਬੀ ਚੈਨਲਾਂ ਦਾ, ਪਹਿਲਾਂ ਇੱਕ ਤੋਂ ਲਏ ਪੈਸੇ, ਉਹਨਾਂ ਦਾ ਗਰੁੱਪ ਲਿਆ ਕੇ ਬਿਠਾ ਲਿਆ, ਫਿਰ ਦੂਜੇ ਤੋਂ ਲਏ, ਨਾਲੇ ਲੜਾਤਾ ਨਾਲੇ ਦੱਸਦਾ ਦੇਖ ਲਓ ਜੀ ਸਿੱਖਾਂ ਦਾ ਕੀ ਹਾਲ ਹੈ, ਇਹ ਤਾਂ ਧਾਰਮਿਕ ਮੁੱਦਿਆਂ ਦੇ ਉੱਤੇ ਸਹਿਮਤ ਨਹੀਂ, ਖਾਲਿਸਤਾਨ ਕੀ ਚਲਾਉਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ ਸਾਡਾ ਜਿਵੇਂ ਡਾਕਟਰ ਰਣਜੀਤ ਸਿੰਘ ਇਹ ਫਰੇਜ਼ ਕਹਿੰਦੇ ਹੁੰਦੇ ਨੇ ਵੀ ਗਰੀਬਾਂ ਦੀ ਖੇਤੀ ਪਛੇਤੀ ਉਹ ਹੁੰਦਾ ਤਾਂ ਇਹ ਹੈ, ਪਰ ਫਿਰ ਵੀ ਅਸੀਂ ਆਪਣੇ ਦਰਸ਼ਕਾਂ ਦਾ, ਆਪਣੇ ਡੋਨਰਸ ਦਾ, ਆਪਣੇ ਵੈਲ ਵਿਸ਼ਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਦੀ ਲਗਾਤਾਰ ਸਪੋਰਟ ਦੀ ਬਦੌਲਤ ਅਸੀਂ ਪੇਸ਼ਕਦਮੀ ਕਰ ਰਹੇ। ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਹਿਊਮਨ ਰਾਈਟਸ ਤੋਂ ਗੱਲ ਕੀਤੀ, ਪੰਜਾਬ ਦੇ ਹਵਾਲੇ ਨਾਲ ਜ਼ਿਆਦਾ ਗੱਲਬਾਤ ਅੱਜ ਬਲਜੀਤ ਸਿੰਘ ਕਰਨਗੇ 9:30 ਤੋਂ 10 ਦੇ ਇੰਟਰਵਿਊ 'ਚ। ਇਮਰਾਨ ਖਾਨ ਸਾਹਿਬ ਨਾਲ ਸੰਬੰਧਿਤ ਅਸੀਂ ਇੱਕ ਸੈਗਮੈਂਟ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀ, ਔਰ ਉਹਨਾਂ ਦਾ ਜਿਹੜਾ ਪਹਿਲਾ ਫੋਰਨ ਇੰਟਰਵਿਊ ਜਿਹੜਾ ਵਾਸ਼ਿੰਗਟਨ ਪੋਸਟ ਦੇ ਵਿੱਚ ਆਇਆ ਕਿ ਕਿਵੇਂ ਉਹਨਾਂ ਨੇ ਦੀਦਾ ਦਿਲੀ ਦੇ ਨਾਲ, ਦਲੇਰੀ ਦੇ ਨਾਲ ਜਿੱਥੇ ਆਪਣੇ ਮੁਲਕ ਦੀ ਪੋਜੀਸ਼ਨ ਨੂੰ ਡਿਫੈਂਡ ਕੀਤਾ ਬੀਤੇ ਦੀ ਵੀ, ਲੇਕਿਨ ਉਹਨਾਂ ਨੇ ਅਮਰੀਕਨਾਂ ਨੂੰ ਵੀ ਇਹ ਬੜਾ ਬੋਲਡਲੀ ਕਿਹਾ ਕਿ ਵੀ ਅਸੀਂ ਹਾਇਰਡ ਗਨ ਨਹੀਂ ਹੈ, ਵੀ ਆਰ ਨਾਟ ਏ ਹਾਇਰਡ ਗਨ ਐਨੀ ਮੋਰ, ਹੋ ਗਿਆ ਹੁਣ ਅਸੀਂ ਕਿਸੇ ਦੀ ਜੰਗ ਨਹੀਂ ਲੜਨੀ। ਹਾਲਾਂਕਿ ਉਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਉਹਨਾਂ ਨੇ ਆਪਣੇ ਐਂਕਰਸ ਦੇ ਨਾਲ, ਮੀਡੀਆ ਨਾਲ ਇੰਟਰੈਕਟ ਕੀਤਾ ਸੀ ਤਾਂ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਬੋਲਦਿਆਂ ਇਹ ਜਿਹੜੀ ਗੱਲ ਕਹੀ ਸੀ ਕਿ ਕਸ਼ਮੀਰ ਦੇ ਲਈ 2-3 ਸੋਲੂਸ਼ਨ ਨੇ ਜਿਨ੍ਹਾਂ ਦੇ ਉੱਤੇ ਅਸੀਂ ਜੇ ਗੱਲ ਹੋਏਗੀ ਤਾਂ ਕਰਾਂਗੇ, ਤੇ ਉਦੋਂ ਅਸੀਂ ਉਹਨਾਂ ਨੂੰ ਜਿਹੜੀ ਹੈ ਉਹ ਭਰਾਵਾਂ ਵਾਲੀ ਸਲਾਹ ਦਿੱਤੀ ਸੀ ਕਿ ਨਹੀਂ, ਕਸ਼ਮੀਰ ਦਾ ਇੱਕੋ ਇੱਕ ਸੋਲੂਸ਼ਨ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹ ਤੁਹਾਡਾ ਕਿਲਾ ਹੈ, ਕਸ਼ਮੀਰੀਆਂ ਦਾ ਕਿਲਾ ਹੈ, ਇਸ ਚੋਂ ਬਾਹਰ ਨਾ ਨਿਕਲੋ, ਬਾਹਰ ਨਿਕਲੋਗੇ ਤਾਂ ਸਿਟਿੰਗ ਡਕਸ ਬਣ ਜਾਓਗੇ। ਔਰ ਤੁਸੀਂ ਉਸ ਬ੍ਰਾਹਮਣ ਦੇ ਨਾਲ ਡੀਲ ਕਰ ਰਹੇ ਹੋ 4000 ਸਾਲ ਤੋਂ, ਜਿਨ੍ਹਾਂ ਦਾ ਜਿਹੜੇ ਮਾਸਟਰ ਨੇ ਇਸ ਆਰਟ ਆਫ ਦਾ ਡਿਸੀਟ, ਧੋਖੇ ਦਾ ਆਰਟ, ਝੂਠ ਦਾ ਆਰਟ। ਔਰ ਇਸ 10 ਦਸੰਬਰ ਦੇ ਅੱਜ ਦੇ ਦਿਨ ਦੇ ਮੌਕੇ ਜਦੋਂ ਪਾਕਿਸਤਾਨ ਦੇ ਵਿੱਚ ਵੀ ਹਿਊਮਨ ਰਾਈਟਸ ਡੇ ਮਨਾਇਆ ਗਿਆ ਤੇ ਇਮਰਾਨ ਖਾਨ ਸਾਹਿਬ ਨੇ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਉਹ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਵਜ਼ਾਹਤ, ਵਕਾਲਤ ਕੀਤੀ ਉਹਨਾਂ ਦੇ ਹੱਕਾਂ ਦੀ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਜਿਹੜਾ ਇਹਦੀ ਹੈਡਲਾਈਨ ਹੈ ਖਬਰ ਦੀ, ਪਾਕਿਸਤਾਨ ਵਿਲ ਕੰਟੀਨਿਊ ਟੂ ਲੈਂਡ ਫੁੱਲ ਸਪੋਰਟ ਟੂ ਪੀਪਲ ਆਫ ਕਸ਼ਮੀਰ। ਪਰ ਉਹਦੇ ਨਾਲ ਜਿਹੜੀ ਖਾਸ ਤੌਰ ਤੇ ਸਟੇਟਮੈਂਟ ਹੈ, ਜਿਹੜੀ ਸਾਡੀ ਜਿਹੜੀ ਕਹੀ ਹੋਈ ਗੱਲ ਹੈ ਉਹਦੀ ਫੁਲਫਿਲਮੈਂਟ ਹੈ, ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਔਨ ਦਾ 70th ਐਨੀਵਰਸਰੀ ਆਫ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ we reaffirm our full diplomatic, political and moral support to the people of Jammu and Kashmir in their just struggle for human dignity, respect and inalienable right to self-determination, he said। ਕਿ ਜੀ ਅਸੀਂ ਇਹ 70ਵੀਂ ਮਨੁੱਖੀ ਹੱਕਾਂ ਦੀ ਇਸ ਬਰਸੀ ਦੇ ਮੌਕੇ, ਇਸ ਸਾਲਾਨਾ ਮੌਕੇ ਅਸੀਂ ਕਸ਼ਮੀਰੀਆਂ ਦੀ ਪੂਰੀ ਡਿਪਲੋਮੈਟਿਕ, ਕੂਟਨੀਤਿਕ ਜਿਹਨੂੰ ਕਹਿੰਦੇ ਨੇ, ਪੋਲੀਟੀਕਲ, ਸਿਆਸੀ ਔਰ ਮੋਰਲ, ਇਖਲਾਕੀ ਸਪੋਰਟ ਕਰਾਂਗੇ, ਕਿਉਂਕਿ ਉਹਨਾਂ ਦਾ ਵੀ ਹੱਕ ਹੈ ਕਸ਼ਮੀਰੀਆਂ ਦਾ ਕਿ ਉਹ ਇਨਸਾਨੀ ਗੈਰਤ ਦੇ ਨਾਲ, ਡਿਗਨਿਟੀ ਦੇ ਨਾਲ, ਰਿਸਪੈਕਟ ਦੇ ਨਾਲ ਔਰ ਇਨਏਲੀਨੇਬਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਕਿਉਂਕਿ ਇਹੀ ਲਫ਼ਜ਼ UN ਚਾਰਟਰ ਦੇ ਨੇ, ਇਨਏਲੀਨੇਬਲ ਰਾਈਟ, ਕਿ ਜਿਸ ਰਾਈਟ ਨੂੰ ਕੋਈ ਖੋ ਨਹੀਂ ਸਕਦਾ। ਤੁਸੀਂ ਕਿੱਥੇ ਰਹਿਣਾ ਹੈ, ਕਿਵੇਂ ਜਿਉਣਾ ਹੈ, ਕਿਹੋ ਜਿਹਾ ਪੋਲੀਟੀਕਲ ਸਿਸਟਮ ਹੈ, ਇਹ ਜਿਹੜਾ ਅਸੀਂ ਉਹਦੀ ਹਮਾਇਤ ਕਰਦੇ ਹਾਂ। ਸੋ ਮੈਂ ਸਮਝਦਾ ਵੀ ਖਾਨ ਸਾਹਿਬ ਤੁਸੀਂ ਹੁਣ ਇਸ ਗੱਲ ਦੇ ਉੱਤੇ ਜਿਹੜਾ ਉਹ ਬਿਲਕੁਲ ਕਦੇ ਕੋਈ ਲਫ਼ਜ਼ ਸੋਲੂਸ਼ਨ 2-3 ਦੀ ਗੱਲ ਨਾ ਕਰਿਓ, ਇਨਏਲੀਨੇਬਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਔਰ ਅਸੀਂ ਵੀ ਬਤੌਰੇ ਸਿੱਖ 30 ਮਿਲੀਅਨ ਸਿੱਖ ਨੇਸ਼ਨ ਦੇ ਬਿਹਾਫ ਤੇ, ਸਾਡੇ ਇੱਕ ਵੀਰ ਨੇ ਕਿਹਾ ਜੀ ਕਿਵੇਂ 30 ਮਿਲੀਅਨ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਇੱਕ ਥਾਂ ਹੁੰਦੀ ਹੈ। ਮੈਂ ਕਿਹਾ ਜੀ ਕਿਉਂਕਿ ਅਸੀਂ ਉਸ ਸਰਬੱਤ ਖਾਲਸਾ ਜਿਹੜਾ 26 ਜਨਵਰੀ 1986 ਨੂੰ ਹੋਇਆ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਉਸੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਕੀਤਾ। ਸੋ ਜਦੋਂ ਤੁਹਾਡਾ ਰਿਜ਼ੋਲਵ ਇੱਕ ਨੇਸ਼ਨ ਦਾ ਐਂਡੋਰਸਡ ਹੁੰਦਾ ਹੈ, ਫਿਰ ਕਿੰਨੇ ਤੁਹਾਨੂੰ ਛੱਡ ਗਏ, ਕਿੰਨੇ ਐਲਾਨ ਕਰਨ ਵਾਲਿਆਂ ਜੋ ਪਿੱਛੇ ਚਲੇ ਗਏ ਅੱਗੇ, ਇਹ ਮੈਟਰ ਨਹੀਂ ਕਰਦਾ। ਇਹ ਮੈਂਡੇਟ ਫਿਰ ਸਿੱਖ ਨੇਸ਼ਨ ਦਾ ਹੀ ਹੁੰਦਾ ਹੈ। ਔਰ ਅਸੀਂ ਉਸ ਸਿੱਖ ਨੇਸ਼ਨ ਦੇ ਬਿਹਾਫ ਤੇ ਜਿਹੜਾ ਕਸ਼ਮੀਰੀਆਂ ਵਾਂਗ ਆਜ਼ਾਦੀ ਦੀ ਡਗਰ ਤੇ ਤੁਰਿਆ ਹੋਇਆ, ਕੁਰਬਾਨੀਆਂ ਕਰ ਰਿਹਾ, ਔਰ ਜਿੱਥੇ ਅਸੀਂ ਕਰਤਾਰਪੁਰ ਲਾਂਘੇ ਦੇ ਲਈ ਜਿਹੜੀ ਇੱਕ
ਡਿਪਲੋਮੈਟਿਕ ਤੌਰ ਦੇ ਉੱਤੇ ਇੱਕ ਵੱਡੀ ਗੱਲ ਹੋਈ ਹੈ ਸਿੱਖਾਂ ਦੇ ਨੁਕਤਾ ਨਿਗਾਹ ਤੋਂ ਵੀ ਔਰ ਪਾਕਿਸਤਾਨ ਦੇ ਐਂਗਲ ਤੋਂ ਵੀ, ਕਿਉਂਕਿ ਇਹ ਦਰਵਾਜ਼ਾ ਖੋਲ੍ਹਣਾ ਉਹਨਾਂ ਨੇ ਦੱਸਿਆ ਕਿ ਭਾਈ ਅਸੀਂ ਦਿਲਾਂ ਦੇ ਦਰਵਾਜ਼ੇ ਖੋਲ੍ਹੇ ਨੇ। ਸੋ ਅਸੀਂ ਜਿਹੜਾ ਹੈ ਉਹ ਪਾਕਿਸਤਾਨ ਦੀ ਮੌਜੂਦਾ ਹਕੂਮਤ ਤੋਂ ਜਿਹੜੀ ਲੱਗਦਾ ਹੈ ਵੀ ਪਹਿਲਿਆਂ ਨਾਲੋਂ ਜ਼ਿਆਦਾ ਬੋਲਡਲੀ ਜਿਹੜੀ ਹੈ ਕੁਝ ਪੋਜੀਸ਼ਨਸ ਨੂੰ ਆਰਟੀਕੂਲੇਟ ਕਰ ਰਹੀ ਹੈ। ਅਸੀਂ ਸਿੱਖ ਨੇਸ਼ਨ ਦੇ ਬਿਹਾਫ ਤੇ ਵੀ ਆਪਣੀ ਖਾਲਿਸਤਾਨ ਦੀ ਲੜਾਈ 'ਚ ਜਿਹੜਾ ਪਾਕਿਸਤਾਨ ਦੀ ਡਿਪਲੋਮੈਟਿਕ ਮੋਰਲ ਔਰ ਪੋਲੀਟੀਕਲ ਸਪੋਰਟ ਮੰਗਦੇ। ਸਾਨੂੰ ਆਰਥਿਕ ਮਦਦ ਨਹੀਂ ਚਾਹੀਦੀ, ਉਹ ਸਾਡੀ ਕੌਮ ਦੇ ਕੋਲ ਗੁਰੂ ਨੇ, ਉਹਨਾਂ ਦੇ ਖਜ਼ਾਨੇ ਗੁਰੂ ਨੇ ਭਰੇ ਹੋਏ ਨੇ ਔਰ ਠੀਕ ਹੈ ਉਹਨਾਂ 'ਚ ਬਹੁਤ ਅਮੀਰ ਸ਼ਾਇਦ ਉਹਨਾਂ ਦਾ ਨਾ ਵੀ ਇੰਟਰਸਟ ਹੋਏ, ਲੇਕਿਨ ਜਿਹੜੇ ਗੁਰੂ ਕੇ ਕਿਰਤੀ ਸਿੰਘ ਸਿੰਘਣੀਆਂ ਨੇ ਉਹਨਾਂ ਦੀ ਦਸਵੰਧ ਦੀ ਮਾਇਆ ਦੇ ਨਾਲ ਜਿਹੜਾ ਬਹੁਤ ਸਾਰੇ ਕਾਰਜ ਚੱਲਦੇ ਨੇ, ਚੱਲਦੇ ਵੀ ਰਹਿਣਗੇ। ਪਰ ਅਸੀਂ ਸਮਝਦੇ ਹਾਂ ਕਿ ਹੁਣ ਇਹ ਵੀ ਇੱਕ ਵਾਅਦੇ ਵਾਲੀ ਗੱਲ ਹੋਈ ਹੈ ਜਿਹੜੀ ਪੋਜ਼ਿਟਿਵ ਹੈ ਕਿ ਪਾਕਿਸਤਾਨ ਤੀਸਰੀ ਵਾਰ ਹਿਊਮਨ ਰਾਈਟਸ ਕਾਉਂਸਲ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬਾਡੀ ਹੈ ਉਸ ਦਾ ਮੈਂਬਰ ਬਣਿਆ ਥਰਡ ਟਾਈਮ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਲੇਟਫਾਰਮ ਹੈ, ਕਿਉਂਕਿ ਜਦੋਂ ਵੀ ਅਸੀਂ ਕੋਈ ਗੱਲ UN 'ਚ ਲੈ ਕੇ ਜਾਣੀ ਹੈ, ਜਦੋਂ ਤੱਕ ਕੋਈ ਦੇਸ਼ ਸਾਡੇ ਨਾਲ ਨਹੀਂ ਖਲੋਂਦਾ ਉਹ ਤੁਹਾਡੀ ਗੱਲ ਅੱਗੇ ਨਹੀਂ ਤੁਰਦੀ। ਸੋ ਅਸੀਂ ਸਮਝਦੇ ਹਾਂ ਕਿ ਜੇ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਤੋਂ ਖਲੋ ਕੇ ਬਲੋਚਿਸਤਾਨ ਔਰ ਆਜ਼ਾਦ ਕਸ਼ਮੀਰ ਦੇ ਲਈ ਜਿਹੜਾ ਉਹ ਉਹਦੇ 'ਚ ਇੰਟਰਫੀਅਰ ਕਰ ਸਕਦਾ, ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਤੇ ਫਿਰ ਕੋਈ ਗੱਲ ਐਸੀ ਨਹੀਂ ਹੈ ਕਿ ਪਾਕਿਸਤਾਨ ਸਿੱਖ ਇਸ਼ੂ, ਹਾਲਾਂਕਿ ਕੋਈ ਬਲੋਚੀ ਭਾਰਤ ਦੇ ਸ਼ਹਿਰੀ ਨਹੀਂ ਬਣੇ ਹੋਏ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਜਾਂ ਕੋਈ ਆਜ਼ਾਦ ਕਸ਼ਮੀਰ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਤਾਂ 50,000 ਤੋਂ ਜ਼ਿਆਦਾ ਸਿੱਖ ਨੇ ਜਿਹੜੇ ਸਿੱਖ ਫਰੀडम ਦੀ ਗੱਲ ਨਾਲ ਵੀ ਖਲੋਤੇ ਨੇ। ਕਿਵੇਂ ਵਾਵੇਲਾ ਕੀਤਾ ਗੋਪਾਲ ਸਿੰਘ ਚਾਵਲੇ ਦੀ ਫੋਟੋ ਨਵਜੋਤ ਸਿੱਧੂ ਨਾਲ ਲੱਗਣ ਦੇ ਉੱਤੇ ਭਾਰਤੀ ਮੀਡੀਆ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਜਿੱਥੇ ਖਾਨ ਸਾਹਿਬ ਦੇ ਇਸ ਸਾਰੇ ਪਾਰਟ ਨੂੰ ਕਰਤਾਰਪੁਰ ਲਾਂਘੇ ਦੇ ਮੁੱਦੇ ਤੇ ਉਹਨਾਂ ਦੀ ਇਹ ਜਿਹੜੀ ਮਜ਼ਬੂਤ ਪਹੁੰਚ ਹੈ ਉਸ ਨੂੰ ਐਪਰੀਸ਼ੀਏਟ ਕੀਤਾ ਸਿੱਖ ਕੌਮ ਨੇ। ਉੱਥੇ ਅਸੀਂ ਸਮਝਦੇ ਹਾਂ ਕਿ ਹੁਣ ਇਹ ਵਕਤ ਆ ਗਿਆ ਕਿ ਵੀ ਐਵੇਂ ਮਤ ਆਸ ਕਰੋ ਕਿ ਭਾਰਤ ਦੇ ਨਾਲ ਇਹ ਠੀਕ ਹੈ ਹਮੇਸ਼ਾ ਗੁੱਡਵਿਲ ਦੀ ਗੱਲ ਕਰਦੇ ਰਹਿਣਾ, ਕਈ ਵਾਰੀ ਡਿਪਲੋਮੇਸੀ 'ਚ ਵੀ ਜ਼ਰੂਰੀ ਹੁੰਦਾ ਹੈ ਕਿ ਜੀ ਵੀ ਆਰ ਰੈਡੀ ਫॉर ਨੈਗੋਸ਼ੀਏਸ਼ਨ, ਪਰ ਉਹਨਾਂ ਦੇ ਨਾਲ ਇਹ ਨਿਕਲਣਾ ਕੁਛ ਨਹੀਂ ਹੈ। ਅਲਟੀਮੇਟਲੀ ਇਹ ਸਿੱਖ ਹੀ ਤੁਹਾਡੇ ਭਰਾ ਵੀ ਨੇ, ਤੁਹਾਡੇ ਦੋਸਤ ਵੀ ਨੇ, ਹਮਸਾਏ ਵੀ ਨੇ, ਤੇ ਕੱਲ ਨੂੰ ਖਾਲਿਸਤਾਨ ਪਾਕਿਸਤਾਨ ਬਤੌਰੇ ਨੇਬਰਿੰਗ ਕੰਟਰੀਜ਼ ਐਗਜ਼ਿਸਟ ਵੀ ਉਹਨਾਂ ਨੇ ਕਰਨਾ ਹੈ। ਔਰ ਇਹ ਬੜਾ ਜ਼ਰੂਰੀ ਹੈ ਕਿ ਸਾਨੂੰ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਜਿਹੜਾ ਪਾਕਿਸਤਾਨ ਖੁੱਲ੍ਹ ਕੇ ਸਿੱਖ ਨੇਸ਼ਨ ਦੇ ਕੇਸ ਦੇ ਲਈ ਜਿਹੜੀ ਹੈ ਅਗੇਨ ਜਿਵੇਂ ਉਹਨਾਂ ਨੇ ਕਿਹਾ ਡਿਪਲੋਮੈਟਿਕ ਮੋਰਲ ਐਂਡ ਪੋਲੀਟੀਕਲ ਸਪੋਰਟ ਦੇਣ। ਸੋ ਇੱਕ ਹੋਰ ਆਰਟੀਕਲ ਕਿ ਕਿਵੇਂ ਇਮਰਾਨ ਖਾਨ ਬੜੀ ਸਮਾਰਟਲੀ ਜਿਹੜੇ ਨੇ ਉਹ ਆਪਣੇ ਡਿਪਲੋਮੈਟਿਕ ਉਹਨਾਂ ਨੇ ਸਕਸੈਸ ਲਈ ਹੈ। ਇੱਕ ਐਂਬੈਸਡਰ ਨੇ ਰਹੇ ਨੇ MK ਭਦਰकुमार ਇੰਡੀਅਨ ਨੇ, ਉਹਨਾਂ ਦਾ ਬਹੁਤ ਅੱਛਾ ਆਰਟੀਕਲ ਡੀਕੋਡਿੰਗ ਇਮਰਾਨ ਖਾਨਸ ਬੈਲੈਂਸਿੰਗ ਐਕਟ। ਔਰ ਮੈਂ ਇਹ ਭਦਰकुमार ਦੇਖਦਾ ਇਹ ਬਾਕੀ ਸਾਰਿਆਂ ਨਾਲੋਂ ਡਿਫਰੈਂਟ ਲਾਈਨ ਦੇ ਉੱਤੇ ਸੋਚਦੇ ਨੇ। ਉਹਨਾਂ ਨੇ ਰੀਅਲਿਸਟਿਕਲੀ ਕਿਹਾ ਕਿ ਕਿਵੇਂ ਇਸ ਵੇਲੇ ਇਮਰਾਨ ਖਾਨ ਨੂੰ ਅਫਗਾਨਿਸਤਾਨ ਦਾ ਮੁੱਦਾ ਹੋਏ, ਭਾਰਤ ਦੇ ਨਾਲ ਹੋਏ, ਇਸ ਵੇਲੇ ਹੀ ਇਜ਼ ਔਨ ਟਾਪ ਆਫ ਐਵਰੀਥਿੰਗ। ਪਰ ਇਹ ਮੈਂ ਘੜੀ ਵੱਲ ਦੇਖ ਰਿਹਾ, ਸੋ ਮੈਂ ਹੁਣ ਇਸ ਇਸ਼ੂ ਨੂੰ ਨਹੀਂ ਲਵਾਂਗਾ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਸਮੁੱਚੀ ਸਿੱਖ ਕੌਮ ਖੜੀ ਹੈ, ਕਿਉਂਕਿ ਸਾਡਾ ਦੁਸ਼ਮਣ ਵੀ ਇੱਕ ਹੈ ਔਰ ਸਾਡੀ ਮੰਜ਼ਿਲ ਵੀ ਇੱਕ ਹੈ, ਆਜ਼ਾਦੀ ਆਜ਼ਾਦੀ ਆਜ਼ਾਦੀ। ਜੀ ਡਾਕਟਰ ਸਾਹਿਬ ਹੁਣ ਆਪਾਂ ਬ੍ਰੇਕ ਤੇ ਤਾਂ ਨਹੀਂ ਜਾਵਾਂਗੇ, ਆਪਾਂ ਜੋ ਹੈਗਾ ਲੈ ਲਈ। ਓਕੇ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।